अस्सलाम वालेकुम। अच्छा जी पंजाबीओ, मेरी गल जरा गौर दे नाल सुननी आ। अगर ਤੁਹਾਡੇ ਗੁੱਡੇ ਦੇ ਉੱਪਰ ਉਸ ਭਾਈ ਦੀ ਤਸਵੀਰ ਹੋਈ ਨਾ ਜਿਹੜਾ ਕੈਦੀ ਜੇਲ੍ਹ ਦੇ ਵਿੱਚ ਬੈਠਾ ਹੋਇਆ ਵਾ ਤੇ ਤੁਹਾਨੂੰ 5 ਸਾਲ ਦੀ ਕੈਦ ਬਿਲਕੁਲ ਹੋ ਜਾਣੀ ਆ। ਚਾਹੇ ਕਿਤੇ ਬਸੰਤ ਤੇ ਪਾਬੰਦੀ ਆ ਜਾਂ ਨਹੀਂ ਪਾਬੰਦੀ, ਚਾਹੇ ਤੁਸੀਂ ਗੁੱਡਾ ਘਰ ਰੱਖਿਆ ਹੋਇਆ ਵਾ, ਚਾਹੇ ਤੁਸੀਂ ਫਜ਼ਾ ਦੇ ਵਿੱਚ ਉਡਾਣ ਡੇ ਹੋ। ਲਾਹੌਰ ਦੇ ਵਿੱਚ ਇੱਕ ਅਹਿਮ ਐਲਾਨ ਕੀਤਾ ਗਿਆ ਵਾ ਦਫਾ 144 ਦੇ ਤਹਿਤ ਕਿ ਜਿਹੜਾ ਸਮਾਨ ਆ ਨਾ ਇਹ ਸਿਆਸਤ ਤੋਂ ਪਾਕ ਹੋਏਗਾ। ਕਿਤੇ ਵੀ ਪਾਕਿਸਤਾਨ ਤਹਿਰੀਕ ਇਨਸਾਫ ਦਾ ਝੰਡੇ ਵਾਲਾ ਗੁੱਡਾ ਨਹੀਂ ਉੱਡੇਗਾ, ਮੁਸਲਿਮ ਲੀਗ ਨੂਨ ਦੇ ਝੰਡੇ ਵਾਲਾ ਗੁੱਡਾ ਨਹੀਂ ਉੱਡੇਗਾ, ਪਾਕਿਸਤਾਨ ਪੀਪਲਸ ਪਾਰਟੀ ਦੇ ਝੰਡੇ ਵਾਲਾ ਗੁੱਡਾ ਨਹੀਂ ਉੱਡੇਗਾ, ਕਿਸੇ ਵੀ ਮਜ਼ਹਬੀ ਜਮਾਤ ਦਾ ਗੁੱਡਾ ਜਿਹੜਾ ਨਾ ਨਹੀਂ ਉੱਡੇਗਾ। ਉਹਨਾਂ ਨੇ ਕਿਹਾ ਕਿ ਸਿਆਸਤ ਜਿਹੜੀ ਹੈ ਨਾ ਉਹ ਥੱਲੇ ਥੱਲੇ ਹੋਣੀ ਚਾਹੀਦੀ ਆ, ਆਸਮਾਨ ਦੇ ਉੱਪਰ ਸਿਆਸੀ ਪੇਚਾ ਜਿਹੜਾ ਨਾ ਉਹ ਨਹੀਂ ਲੱਗਣਾ ਚਾਹੀਦਾ। ਇਹ ਵੀ ਤਾਂ ਹੋ ਸਕਦਾ ਵਾ ਤਹਿਰੀਕ ਇਨਸਾਫ ਦਾ ਜਿਹੜਾ ਗੁੱਡਾ ਵਾ ਉਹ ਮੁਸਲਿਮ ਲੀਗ ਨੂਨ ਦਾ ਗੁੱਡਾ ਜਿਹੜਾ ਵਾ ਉਹਨੂੰ ਕੱਟ ਦੇਵੇ, ਫਿਰ ਉੱਥੇ ਰੌਲਾ ਬਣ ਜਾਵੇ, ਉਹਨਾਂ ਨੂੰ ਅੰਦਰ ਬਾਹਰ ਜਾਣਾ ਪੈ ਜਾਵੇ। ਮਤਲਬ ਹਾਲਾਤ ਜਿਹੜੇ ਨਾ ਉੱਪਰ ਇਦਾਂ ਦੇ ਨਹੀਂ ਆਣੇ ਚਾਹੀਦੇ ਕਿ ਤਹਿਰੀਕ ਇਨਸਾਫ ਵਾਲਾ ਗੁੱਡਾ ਜਿਹੜਾ ਵਾ ਉਹ ਪੀਪਲ ਪਾਰਟੀ ਵਾਲੇ ਕੱਟ ਦੇਣ, ਪੀਪਲ ਪਾਰਟੀ ਦਾ ਗੁੱਡਾ ਜਿਹੜਾ ਵਾ ਉਹ ਮੌਲਾਨਾ ਫਜ਼ਲੁਰ ਰਹਿਮਾਨ ਵਾਲੇ ਕੱਟ ਦੇਣ, ਮੌਲਾਨਾ ਫਜ਼ਲੁਰ ਰਹਿਮਾਨ ਵਾਲਾ ਗੁੱਡਾ ਜਿਹੜਾ ਵਾ ਉਹ ANP ਵਾਲੇ ਕੱਟ ਦੇਣ। ਮਤਲਬ ਸਿਆਸੀ ਜਮਾਤਾਂ ਉੱਪਰ ਵੀ ਨਾ ਬਸੰਤ ਵਾਲੇ ਦਿਨ ਲੜਦੀਆਂ ਰਹਿਣ। ਇੱਕ ਪ੍ਰੈਸ ਰਿਲੀਜ਼ ਮੇਰੇ ਕੋਲ ਆਈ ਆ, ਇਹਨੂੰ ਥੋੜਾ ਜਿਹਾ ਪੜ੍ਹ ਕੇ ਤੁਹਾਨੂੰ ਮੈਂ ਸੁਣਾ ਦਿੰਦਾ ਵਾ। ਇਹ ਕਹਿੰਦੇ ਜੀ ਕਿਸੇ ਵੀ ਮੁਲਕ ਦਾ ਜਾਂ ਸਿਆਸੀ ਜਮਾਤ ਦਾ ਝੰਡਾ ਕਿਸੇ ਵੀ ਪਤੰਗ ਦੇ ਉੱਪਰ ਨਹੀਂ ਹੋਏਗਾ, ਇਹ 'ਤੇ ਪਾਬੰਦੀ ਆ ਅਗਲੇ 30 ਦਿਨਾਂ ਤੱਕ। ਕਿਸੇ ਵੀ ਮਜ਼ਹਬੀ ਜਾਂ ਸਿਆਸੀ ਨਕਸ਼ੋ ਨਿਗਾਰ ਵਾਲੀਆਂ ਪਤੰਗਾਂ ਦੀ ਖਰੀਦੋ ਫਰੋਖਤ 'ਤੇ ਮੁਕੰਮਲ ਪਾਬੰਦੀ ਆ। ਦਫਾ 144 ਲੱਗੀ ਹੋਈ ਆ। ਇਹਦੇ ਨਾਲ ਨਾਲ ਗਾਣੇ ਵੀ ਆ ਗਏ ਆ। ਉਹਨਾਂ ਨੇ ਕਿਹਾ ਜੀ ਬਸੰਤ ਆਣੀ ਆ, ਲੋਕਾਂ ਨੇ ਵੱਡੇ ਵੱਡੇ ਡੈਕ ਜਿਹੜੇ ਆ ਇਹ ਰੱਖ ਕੇ ਉੱਪਰ ਗਾਣੇ ਵੀ ਗਾਣੇ ਆ। ਮੈਂ ਉਦੋਂ ਦੀ ਗੱਲ ਦੱਸਣ ਲੱਗਾ ਵਾ ਜਦੋਂ ਨਵੀਂ ਪੁਰਾਣੀ ਬਸੰਤ ਹੁੰਦੀ ਸੀ, ਅਸੀਂ ਵੀ ਲਾਹੌਰ ਜਾ ਕੇ ਮਨਾਉਂਦੇ ਹੁੰਦੇ ਸੀ। ਕਿੰਨੇ ਕਿੰਨੇ ਜਾਣਾ ਬਿੱਲੋ ਦੇ ਘਰ, ਤੂੰ ਵੀ ਜਾਣਾ ਮੈਂ ਵੀ ਜਾਣਾ, ਉਦੋਂ ਬਰਾਰੂ ਲੱਗਦਾ ਇਹ ਗਾਣਾ ਬੜਾ ਮਸ਼ਹੂਰ ਹੁੰਦਾ ਸੀ। ਲੇਕਿਨ ਅੱਜ ਕੱਲ੍ਹ ਜਿਹੜੇ ਗਾਣੇ ਮਸ਼ਹੂਰ ਹੋਏ ਨਾ ਜਿਨ੍ਹਾਂ ਤੇ ਲੋਕਾਂ ਨੇ ਨੱਚਣਾ ਟੱਪਣਾ ਸੀਗਾ, ਉਹਨਾਂ ਗਾਣਿਆਂ ਦੇ ਉੱਪਰ ਪਾਬੰਦੀ ਲਾ ਦਿੱਤੀ ਆ। ਉਹਦੇ ਵਿੱਚ ਜ਼ਿਆਦਾਤਰ ਗਾਣੇ ਜਿਹੜੇ ਆ ਨਾ ਉਹ ਬਾਜੀ ਨਸੀਬੋ ਦੇ ਆ। ਖੈਰ ਉਹ ਗਾਣੇ ਵੀ ਇਦਾਂ ਦੇ ਆ, ਉਹਨਾਂ ਤੇ ਪਾਬੰਦੀ ਵੀ ਲੱਗ ਜਾਣੀ ਚਾਹੀਦੀ ਆ। ਲੇਕਿਨ ਇੱਕ ਗਾਣਾ ਜਿਹੜਾ ਬੜਾ ਅਹਿਮ ਆ ਉਹ ਹੈਗਾ ਜੀ ਨੱਕ ਦਾ ਕੋਕਾ। ਲਿਸਟ ਤੁਹਾਡੇ ਕੋਲ ਹੋਣੀ ਆ 128ਵੇਂ ਨੰਬਰ ਤੇ, ਉਹ ਵੀ ਐਡ ਹੋ ਗਿਆ ਵਾ। ਨੱਕ ਦੇ ਕੋਕੇ ਵਾਲੇ ਗਾਣੇ ਤੇ ਵੀ ਮੁਕੰਮਲ ਤੌਰ ਤੇ ਪਾਬੰਦੀ ਲਾਤੀ ਹੈ। ਨਾਲ ਸਜ਼ਾਵਾਂ ਵੀ ਜਿਹੜੀਆਂ ਨਾ ਉਹਨਾਂ ਦਾ ਐਲਾਨ ਵੀ ਕਰ ਦਿੱਤਾ ਵਾ। 5 ਸਾਲ ਕੈਦ ਹੈਗੀ ਆ ਤੇ 20 ਲੱਖ ਰੁਪਏ ਜੁਰਮਾਨਾ ਹੈਗਾ ਵਾ। ਇਸ ਤੋਂ ਇਲਾਵਾ 7 ਸਾਲ ਕੈਦ ਹੈਗੀ ਆ ਤੇ 50,000 ਰੁਪਏ ਜੁਰਮਾਨਾ ਹੈਗਾ ਵਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਤੁਹਾਨੂੰ ਦੱਸਣ ਦਾ ਮਕਸਦ ਇਹ ਸੀਗਾ। ਕਦੀ ਕਹਿ ਦਿੰਦੇ ਬਸੰਤ ਹੋਣ ਲੱਗੀ ਆ, ਕਦੀ ਕਹਿ ਦਿੰਦੇ ਆ ਬਸੰਤ ਨਹੀਂ ਹੋਣੀ, ਕਦੀ ਕਹਿ ਦਿੰਦੇ ਆ ਲਾਹੌਰ ਹੋਣੀ ਆ, ਕਦੀ ਕਹਿ ਦਿੰਦੇ ਮਖਸੂਸ ਏਰੀਏ ਦੇ ਵਿੱਚ ਹੋਣੀ ਆ। ਯਾਨੀ ਕਿ ਹੁਕੂਮਤ ਨੂੰ ਆਪ ਵੀ ਸਮਝ ਨਹੀਂ ਲੱਗ ਰਹੀ ਅਸੀਂ ਕਰਨਾ ਕੀ ਆ ਕੀ ਨਹੀਂ ਕਰਨਾ। ਹੁਣ ਜਨਾਬ ਅਲੀ ਫੈਸਲਾਬਾਦੀ ਇਹ ਪਿੱਟਣ ਡੇ ਆ ਕਿ ਜਨਾਬ ਲਾਹੌਰੀਏ ਕੋਈ ਬਹੁਤ ਤੁਹਾਡੇ ਚਹੇਤੇ ਆ, ਸਾਡਾ ਕੀ ਗੁਨਾਹ ਵਾ, ਸਾਨੂੰ ਬਸੰਤ ਕਿਉਂ ਨਹੀਂ ਮਨਾਉਣ ਦੀ ਇਜਾਜ਼ਤ ਦਿੱਤੀ ਗਈ। ਪਿੰਡੀ ਵਾਲੇ ਲਹਿਦਾ ਕਹਿਣ ਡੇ ਆ, ਮੁਲਤਾਨ ਵਾਲੇ ਲਹਿਦਾ ਕਹਿਣ ਡੇ ਆ। ਲਿਹਾਜ਼ਾ ਅਗਰ ਪੰਜਾਬ ਸਾਰਿਆਂ ਵਾਸਤੇ ਬਰਾਬਰ ਆ ਤੇ ਸਾਰਿਆਂ ਨੂੰ ਇਜਾਜ਼ਤ ਦੇਣੀ ਚਾਹੀਦੀ ਆ ਤੇ ਸਾਰਿਆਂ ਦੀਆਂ ਪਾਬੰਦੀਆਂ ਹੋਣੀਆਂ ਚਾਹੀਦੀਆਂ ਵਾ। ਸਾਡਾ ਨਿਆਣਾ ਗੁੱਡੀ ਡਾਵੇ ਤੇ ਉਹਦੇ ਪਿਓ ਤੇ ਪਰਚਾ, ਤੇ ਲਾਹੌਰੀਆਂ ਨੂੰ ਤੁਸੀਂ ਆਪ ਇਜਾਜ਼ਤ ਦੇ ਦਿੱਤੀ ਆ। ਹੁਣ ਇਹਦੇ ਉੱਪਰ ਤੁਹਾਨੂੰ ਗੌਰ ਫਿਕਰ ਕਰਨ ਦੀ ਜ਼ਰੂਰਤ ਆ ਕਿ ਪੰਜਾਬ ਸਿਰਫ ਲਾਹੌਰ ਹੈਗਾ ਵਾ ਜਾਂ ਅਸੀਂ ਵੀ ਇਸ ਪੰਜਾਬ ਦੇ ਹਿੱਸੇ ਆ। ਅਸੀਂ ਤਾਂ ਪੰਜਾਬੀ ਬੋਲ ਬੋਲ ਕੇ ਆਪਣੇ ਗਲੇ ਜਿਹੜੇ ਆ ਨਾ ਉਹ ਵੀ ਸਕਾਲੇ ਆ। ਕੱਲ ਅੱਲਾ ਦੀ ਕਸਮ ਜੀਭ ਜਿਹੜੀ ਹੈ ਨਾ ਉਹ ਨੀਲੀ ਹੋ ਗਈ, ਡਾਕਟਰ ਨੇ ਕਿਹਾ ਕੋਈ ਗੱਲ ਨਹੀਂ ਵੈਸੀ ਹੋ ਜਾਂਦੀ ਹੈ। ਬਹੁਤ ਸ਼ੁਕਰੀਆ।